व्यूअर्स ब्रेक तो बाद ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਹੁਣ ਅਸੀਂ ਆਪਣੀ ਨੈਕਸਟ ਈਮੇਲ ਪੜ੍ਹਦੇ ਹਾਂ। ਹਾਂਜੀ ਸਭ ਸਾਡੀ ਨੈਕਸਟ ਈਮੇਲ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ ਹੈ। ਇਹਨਾਂ ਨੇ ਆਪਣੀ ਈਮੇਲ ਨਾਲ ਇੱਕ ਫੇਸਬੁੱਕ ਲਿੰਕ ਭੇਜਿਆ ਹੈ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਦਇਆਨੰਦ ਸਰਸਵਤੀ ਆਰਿਆ ਸਮਾਜੀ ਦੀ ਫੋਟੋ ਵੀ ਹੈ ਅਤੇ ਇਸ ਤੇ ਕੈਪਸ਼ਨ ਹੈ ਭਾਰਤ ਇਜ਼ ਅ ਹਿੰਦੂ ਨੇਸ਼ਨ। ਇਸ ਵਿੱਚ ਨਰਿੰਦਰ ਮੋਦੀ ਨੂੰ ਅਸਲੀ ਹੀਰੋ ਬਣਾਇਆ ਹੋਇਆ ਹੈ ਅਤੇ ਕੇਜਰੀਵਾਲ ਨੂੰ ਛੁਟਿਆਇਆ ਹੋਇਆ ਹੈ। ਸਾਰੇ ਕਮੈਂਟ ਹਿੰਦੂਤਵ ਦੀ ਪਿੱਠ ਠੋਕਣ ਵਾਲੇ ਹਨ। ਇਸ ਲਿੰਕ ਤੇ ਟਿੱਪਣੀ ਕਰਦਿਆਂ ਵੀਰ ਜੀ ਕਹਿੰਦੇ ਹਨ, ਸਿੱਖਾਂ ਲਈ ਭਾਰਤ ਵਿੱਚ ਰਹਿਣਾ ਦਿਨ ਬ ਦਿਨ ਬੇਇੱਜ਼ਤੀ ਦਾ ਬਾਇਸ ਬਣਦਾ ਜਾ ਰਿਹਾ ਹੈ। ਜੇ ਸਿੱਖ ਅਜੇ ਵੀ ਸੋਚਦੇ ਹਨ ਕਿ ਉਹ ਭਾਰਤ ਵਿੱਚ ਸਵੈਮਾਣ ਤੇ ਇੱਜ਼ਤ ਨਾਲ ਰਹਿ ਸਕਦੇ ਹਨ ਤਾਂ ਫਿਰ ਜੋ ਕੁਝ ਸਾਡੇ ਨਾਲ ਹੋਣ ਵਾਲਾ ਹੈ ਉਸ ਦੇ ਅਸੀਂ ਹੱਕਦਾਰ ਹਾਂ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ। ਉਹਨਾਂ ਦਾ ਲਿੰਕ ਮੈਨੂੰ ਦੇਖਣ ਦਾ ਮੌਕਾ ਮਿਲਿਆ। ਸੋ ਜ਼ਾਹਰ ਹੈ ਵੀ ਕੋਈ ਵੀ ਅਣਖੀ ਸਿੱਖ ਜਾਂ ਸੂਝਵਾਨ ਸਿੱਖ ਜੇ ਅਣਖ ਨਹੀਂ ਵੀ ਹੈ, ਸੂਝ ਰੱਖਦਾ ਹੈ, ਹਾਂਜੀ, ਤੇ ਫਿਰ ਵੀ ਉਸ ਨੂੰ ਲੱਗੇਗਾ ਕਿ ਵੀ ਇਹ ਕਿਵੇਂ ਸਾਡੇ ਗੁਰੂ ਸਾਹਿਬਾਨ ਦਾ ਔਰ ਕਿਵੇਂ ਸਾਡਾ ਆਸ਼ਾ ਜਿਹੜਾ ਉਹ ਅੱਜ ਹਿੰਦੂਤਵਾ ਦੇ ਉਸ ਰਾਮ ਰੌਲੇ ਦੇ ਵਿੱਚ, ਉਸ ਘੱਟੇ ਦੇ ਵਿੱਚ ਰੋਲਣ ਦਾ ਯਤਨ ਕੀਤਾ ਜਾ ਰਿਹਾ। ਹਾਂਜੀ, ਔਰ ਜ਼ਾਹਰ ਹੈ ਕਿ ਵੀ ਜਿਸ ਤਰੀਕੇ ਨਾਲ ਸਾਡੀ ਲੀਡਰਸ਼ਿਪ ਨੇ, ਖਾਸ ਤੌਰ ਤੇ ਬਾਦਲ ਲਾਣੇ ਨੇ ਨਰਿੰਦਰ ਮੋਦੀ ਦੀ ਜਾਂ ਹਿੰਦੂਤਵੀਆਂ ਦੀ ਪਿੱਠ ਠੋਕੀ ਹੈ। ਔਰ ਇੱਕ ਪਾਸੇ ਬੇਸ਼ੱਕ ਕਰਪਸ਼ਨ ਔਰ ਦੂਸਰੇ ਦੀ ਗੱਲ ਹੋ ਰਹੀ ਹੈ। ਮੈਂ ਕੱਲ੍ਹ ਹੀ ਖਬਰ ਦੇਖ ਰਿਹਾ ਸੀ ਕਿ ਈਵਨ ਬਾਦਲ, ਕਿਉਂਕਿ ਹੁਣ ਹਰਿਆਣੇ 'ਚ ਜਿਹੜਾ ਇਹਦਾ ਭਰਾ ਬਣਿਆ ਹੋਇਆ ਸੀ ਤੇ ਜਿਹਨੂੰ ਓਮ ਪ੍ਰਕਾਸ਼ ਚੌਟਾਲਾ ਤਾਊ ਕਹਿੰਦਾ, ਹਾਂਜੀ, ਉਹ ਜੇਲ੍ਹ 'ਚ ਹੈ ਕਰਪਸ਼ਨ ਦੇ ਚਾਰਜ ਦੇ ਵਿੱਚ ਚੌਟਾਲਾ। ਔਰ ਉਹਦਾ ਜਿਹੜਾ ਲੋਕ ਦਲ ਹੈ, ਇੰਡੀਅਨ ਲੋਕ ਦਲ, ਇੰਡੀਅਨ ਨੈਸ਼ਨਲ ਲੋਕ ਦਲ, ਉਸ ਦੀ ਕਮਾਂਡ ਵੀ ਬਾਦਲ ਦੇ ਕੋਲ ਹੀ ਹੈ ਕਿ ਉਹਨੇ ਹੁਣ ਚੋਣਾਂ ਦੇ ਵਿੱਚ, ਕਿਉਂਕਿ ਲੋਕ ਦਲ ਵਾਲਿਆਂ ਨੂੰ ਕਰਪਸ਼ਨ ਦੇ ਚਾਰਜ ਨੇ, ਬੀਜੇਪੀ ਨੇ ਵੀ ਨੇੜੇ ਨਹੀਂ ਲਾਇਆ, ਬਾਦਲ ਨੇ ਪਹਿਲਾਂ ਚਾਹਿਆ ਵੀ ਉਹਨਾਂ ਦਾ ਵੀ ਅਲਾਇੰਸ ਕਰਾ ਦਈਏ। ਹਾਂਜੀ, ਤੇ ਕੱਲ ਉਹਦੀ ਸਟੇਟਮੈਂਟ ਸੀ ਬਾਦਲ ਦੀ, ਕੱਲ ਕਿ ਪਰਸੋਂ, ਕਿ ਬਿਲਕੁਲ ਇਹ ਗਲਤ ਹੈ, ਕੋਈ ਲੋਕ ਦਲ 'ਚ ਕੋਈ ਕਰਪਸ਼ਨ ਦੀ ਗੱਲ ਨਹੀਂ ਹੈ, ਤਾਂ ਬਹੁਤ ਇਮਾਨਦਾਰ ਲੋਕਾਂ ਦਾ ਸਮੂਹ ਹੈ। ਸੋ ਮਤਲਬ ਇੱਕ ਪਾਸੇ ਭ੍ਰਿਸ਼ਟਾਚਾਰ ਦੇ ਫੈਲਾਅ ਦੇ ਵਿੱਚ ਇੱਕ ਐਪੀਟੋਮ ਬਣਿਆ ਹੋਇਆ ਜੀ, ਪਰ ਜਿਸ ਤਰੀਕੇ ਨਾਲ ਇਹਨੇ ਹਿੰਦੂਤਵੀਆਂ ਨੂੰ ਪੰਜਾਬ ਦੇ ਵਿੱਚ ਓਪਨ ਆਰਮਸ ਦੇ ਨਾਲ ਵੈਲਕਮ ਕੀਤਾ, ਔਰ 40 ਸਾਲ ਪਹਿਲਾਂ ਤੋਂ ਹੀ ਇਸ ਦਾ ਇਹ ਵਰਤਾਰਾ ਚੱਲ ਰਿਹਾ। ਔਰ ਜਿਵੇਂ ਹੁਣ ਨਰਿੰਦਰ ਮੋਦੀ ਨੂੰ, ਜਦੋਂ ਕਿ ਈਵਨ ਉਸ ਦੀਆਂ ਧਿਰਾਂ, ਜਿਹੜਾ ਬਿਹਾਰ ਦਾ ਚੀਫ ਮਿਨਿਸਟਰ ਨਿਤੀਸ਼ ਕੁਮਾਰ ਨੇ ਲਗਭਗ 13-14 ਸਾਲ ਦੀ ਸਾਂਝ ਤੋੜੀ, ਲੇਕਿਨ ਬਾਦਲ ਨੇ ਨਾ ਸਿਰਫ ਹਿੰਦੂਤਵੀਆਂ ਨੂੰ, ਵਾਜਪਾਈ ਨੂੰ ਅਨਕੰਡੀਸ਼ਨਲ ਸਪੋਰਟ ਦਿੱਤੀ ਸੀ, ਸਭ ਤੋਂ ਪਹਿਲਾਂ ਮੋਦੀ ਦਾ ਸਪੋਰਟਰ ਬਣ ਕੇ ਉੱਭਰਿਆ। ਔਰ ਜਿਸ ਤਰੀਕੇ ਨਾਲ ਜਗਰਾਵਾਂ ਦੇ ਵਿੱਚ ਰੈਲੀ, ਇਹ ਚੰਗੀ ਗੱਲ ਹੈ ਵੀ ਪੰਜਾਬ ਦੇ ਲੋਕਾਂ ਨੇ ਨਕਾਰਿਆ, ਦੁਰਕਾਰਿਆ ਮੋਦੀ ਨੂੰ, ਔਰ ਉਸ ਦੀ ਉਹ ਰੈਲੀ ਜਿਹੜੀ ਹੈ ਬਿਲਕੁਲ ਅਸਫਲ ਹੋਈ। ਉਹਦਾ ਨਾਮ ਵੀ ਫਤਿਹ ਰੈਲੀ ਰੱਖਿਆ ਜੀ। ਔਰ ਇਹ ਗੱਲ ਬਿਲਕੁਲ ਇਹਨਾਂ ਦੀ ਠੀਕ ਹੈ ਵੀ ਅੱਜ ਜਿਵੇਂ ਸਾਡੇ ਅਡਰੇਪਨ ਨੂੰ, ਸਾਡੀ ਹੋਂਦ ਨੂੰ, ਸਾਡੇ ਧਰਮ ਨੂੰ ਤਾਂ ਇਹਨਾਂ ਨੇ, ਦੇਖੋ RSS ਦੀ ਵਿਚਾਰਧਾਰਾ ਕੋਈ ਅੱਜ ਦੀ ਨਹੀਂ ਹੈ। ਔਰ ਇਹ ਗੱਲ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਕ੍ਰੈਡਿਟ ਦੇਣਾ ਬਣਦਾ ਹੈ ਕਿ 1920 ਤੋਂ ਹੀ, ਜਦੋਂ ਡਾਕਟਰ ਹੈਡਗੇਵੇਅਰ ਜਾਂ ਡਾਕਟਰ ਗੋਲਵਲਕਰ ਜਿਨ੍ਹਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਦੀ ਨੀਂਹ ਰੱਖੀ, ਹਾਂਜੀ, ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਨੇ ਕਿ ਵੀ ਇਹ ਬੁੱਧ, ਜੈਨ ਔਰ ਸਿੱਖ, ਇਹ ਤਾਂ ਸਾਡੀਆਂ ਹੀ ਜਿਹੜੀਆਂ ਸ਼ਾਖਾਵਾਂ ਨੇ, ਦਰਖਤ ਇਹਨਾਂ ਦਾ ਹਿੰਦੂ ਹੈ, ਜੜ੍ਹਾਂ ਸਾਡੀਆਂ ਹਿੰਦੂਤਵਾਦੀਆਂ ਨੇ। ਹਾਂ, ਮੁਸਲਮਾਨਾਂ, ਈਸਾਈਆਂ, ਉਹਨਾਂ ਨੂੰ ਉਹਨਾਂ ਨੇ ਕਦੇ ਆਪਣਾ ਨਹੀਂ ਮੰਨਿਆ। ਉਹਨਾਂ ਨੇ ਉਹੀ ਕਿਹਾ ਕਿ ਵੀ ਇਹ ਜਿਹੜੇ ਨੇ ਇਹ ਬਾਹਰੋਂ ਆਏ, ਜਿਹੜੇ ਇਹਨਾਂ ਦੇ ਨੇਟਿਵ ਨੇ, ਉਹ ਡਰ ਦੇ ਥੱਲੇ ਉਹਨਾਂ ਦੇ ਧਰਮਾਂ 'ਚ ਗਏ ਔਰ ਵਾਪਸ ਆਉਣ ਹਿੰਦੂਆਂ 'ਚ। ਸੋ ਬਹੁਤੀਆਂ ਜਾਨੀਆਂ ਸਿੱਖਾਂ ਨੂੰ ਕਹਿੰਦੇ ਤਾਂ ਇਹ ਹੁੰਦੇ ਹੋਏ ਵੀ ਸਾਡਾ ਹੀ ਹਿੱਸਾ ਨੇ। ਔਰ ਜਿਸ ਤਰੀਕੇ ਦੇ ਨਾਲ, ਔਰ ਇੱਕ ਗੱਲ ਜਿਹੜੀ ਗੋਲਵਲਕਰ ਦੀ, ਮੈਂ ਜਦੋਂ ਭਾਗਵਤ ਨੇ ਪਿੱਛੇ ਇੱਕ ਸਟੇਟਮੈਂਟ ਦਿੱਤੀ ਹੈ, ਉਹਦਾ ਜ਼ਿਕਰ ਅਸੀਂ ਬਾਅਦ 'ਚ ਕਰਾਂਗੇ, ਹਾਂਜੀ, ਤੇ ਉਹਦੇ 'ਚ ਕਾਮੈਂਟ ਸੀ ਮੀਡੀਆ ਦੇ ਵਿੱਚ, ਉਹਨਾਂ ਨੇ ਕਿਹਾ ਵੀ ਗੋਲਵਲਕਰ ਨੇ ਜਦੋਂ RSS ਦੀ ਨੀਂਹ ਰੱਖੀ ਤੇ ਉਹਨੂੰ ਇਹ ਪੁੱਛਿਆ ਗਿਆ, ਔਰ ਲੰਬਾ ਚਿਰ ਉਹਨੇ ਲੀਡ ਵੀ ਕੀਤਾ, ਵੀ RSS ਰਾਜਨੀਤੀ 'ਚ ਕਿਉਂ ਨਹੀਂ ਆਉਂਦੀ ਜੀ। ਉਹਨੇ ਕਿਹਾ ਵੀ ਸਾਨੂੰ ਰਾਜਨੀਤੀ 'ਚ ਆਉਣ ਦੀ ਲੋੜ ਨਹੀਂ, ਅਸੀਂ ਤਾਂ ਉਸ ਸਿਸਟਮ 'ਚ ਯਕੀਨ ਰੱਖਦੇ ਹਾਂ ਕਿ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਉਹ ਵਾਤਾਵਰਣ ਤਿਆਰ ਕਰ ਦਿਓ ਕਿ ਲੋਕ ਆਟੋਮੈਟਿਕਲੀ ਉਸ ਵਿਚਾਰਧਾਰਾ ਦੀ ਰਾਜਨੀਤੀ ਕਰਨ ਜਿਹੜੀ ਕਿ ਉਹਨਾਂ ਨੂੰ ਫੀਡ ਕੀਤੀ ਗਈ ਹੈ। ਔਰ ਅੱਜ ਅਸੀਂ 70-80 ਸਾਲ ਬਾਅਦ ਇਸ ਟਰੂਥ ਨੂੰ, 80 ਵੀ ਕਿਉਂ, ਹੁਣ ਤਾਂ ਆਲਮੋਸਟ 90 ਸਾਲ ਹੋ ਗਏ RSS ਨੂੰ ਹੋਣ ਚਾਹੇ, ਕਿ 4 ਵਾਰੀ ਉਹਨਾਂ ਤੇ ਬੈਨ ਲਾਇਆ ਇੰਡੀਅਨ ਗਵਰਨਮੈਂਟ ਨੇ। ਕੁਛ ਨਹੀਂ, ਕੁਛ ਲੋਕਾਂ ਦਾ ਸਮੂਹ ਸੀ, ਬਨਾਰਸ ਹਿੰਦੂ ਯੂਨੀਵਰਸਿਟੀ ਜਾਂ ਮਹਾਰਾਸ਼ਟਰ ਦੇ ਥੋੜੇ ਬਹੁਤ, ਕਿਉਂਕਿ
ਗੋਲਵਲਕਰ ਇਹ ਮਰਾਠਾ ਸੀ, ਹਾਂਜੀ ਸਾਵਰਕਰ ਜਿਹੜਾ ਹੈ ਜਿਹਦਾ ਚੇਲਾ ਸੀ ਨਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਉਹ ਵੀ ਮਹਾਰਾਸ਼ਟਰੀਅਨ ਸੀ, ਮਰਾਠਾ। ਉਹ ਹਿੰਦੂ ਮਹਾਸਭਾ ਦਾ ਪ੍ਰਧਾਨ ਵੀ ਸੀ, ਆਰਐਸਐਸ ਨਾਲ ਵੀ ਉਹਦੇ ਸੰਬੰਧ ਸੀ। ਸੋ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਨੈਟਵਰਕ ਬਣਾਇਆ, ਅੱਜ ਮਿਲੀਅਨਸ ਇਹਨਾਂ ਦੇ ਸਵੈਮ ਸੇਵਕ ਨੇ। ਜਦੋਂ ਮਰਜ਼ੀ ਉਹ ਨਾਜ਼ੀਆਂ ਦੀ ਤਰ੍ਹਾਂ ਬਲੱਡ ਬਾਥ ਕਰ ਸਕਦੇ ਨੇ ਇੰਡੀਆ ਦੇ ਵਿੱਚ। ਕਿਵੇਂ ਉਹਨਾਂ ਨੇ ਗੋਧਰਾ ਕਾਂਡ ਕੀਤਾ। ਔਰ ਇਹਦੇ 'ਚ ਇੱਕ ਗੱਲ ਹੋਰ ਜਿਹੜੀ ਕਦੇ ਮੀਡੀਆ ਨੇ ਜਾਂ ਪ੍ਰੋਬਿੰਗ ਪਾਰਟੀਆਂ ਨੇ ਨਹੀਂ ਲਿਆਂਦੀ, ਕਿ ਜਿਹੜਾ ਅਭਿਨਵ ਭਾਰਤੀ ਨਾਂ ਦੀ ਜਥੇਬੰਦੀ ਜਿਸ ਨੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬ ਚਲਾ ਕੇ 70 ਦੇ ਕਰੀਬ ਪਾਕਿਸਤਾਨੀ ਮੁਸਲਮਾਨ ਮਾਰੇ ਜਿਹੜੇ ਯਾਤਰੂ ਸੀ, ਜਿਸ ਕੇਸ ਦੇ ਵਿੱਚ ਸਰਵਿੰਗ ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ ਆਈ, ਹਾਂਜੀ ਇਹ ਉਹੀ ਅਭਿਨਵ ਭਾਰਤੀ ਹੈ ਜਿਹੜੀ ਕਿ ਸਾਵਰਕਰ ਨੇ ਫਾਊਂਡ ਕੀਤੀ ਸੀ। ਔਰ ਜਿਹੜੇ ਨਥੂਰਾਮ ਗੋਡਸੇ ਵਗੈਰਾ ਜਿਨ੍ਹਾਂ ਨੇ ਗਾਂਧੀ ਮਾਰਿਆ ਸੀ, ਅਭਿਨਵ ਭਾਰਤੀ ਦਾ ਹਿੱਸਾ ਸੀ। ਸੋ ਆਰਐਸਐਸ ਨੇ 70 ਤੋਂ ਜ਼ਿਆਦਾ ਆਪਣੀਆਂ ਜਥੇਬੰਦੀਆਂ, ਉਹਨਾਂ ਦੇ ਵਿੱਚ ਰਿਟਾਇਰਡ ਜਨਰਲ, ਹੁਣ ਜਿਹੜਾ ਫੌਜੀ ਜਨਰਲ ਰਿਟਾਇਰ ਹੋਇਆ ਵੀਕੇ ਸਿੰਘ, ਆਰਐਸਐਸ ਦੇ ਨਾਲ ਪਹਿਲੇ ਦਿਨ ਤੋਂ ਹੀ ਸੰਬੰਧਿਤ ਸੀ। ਇਹ ਤਾਂ ਕੂ ਕਰਨ ਲੱਗਾ ਸੀ ਪਾਵਰ ਲੈਣ ਦੇ ਲਈ ਕਿ ਮੈਨੂੰ ਸੈਕੰਡ ਟਰਮ ਮਿਲੇ। ਉਹ ਤਾਂ ਹੁਣ ਉਸ ਗੱਲ ਨੂੰ ਦਬਾ ਰਹੇ ਨੇ ਜੀ ਕੂ ਨਹੀਂ ਹੋਇਆ ਜਾਂ ਕੂ ਨਹੀਂ ਕਰ ਸਕਿਆ। ਸੋ ਇਹਨਾਂ ਦਾ ਔਰ ਇਹੀ ਕਾਰਨ ਹੈ ਵੀ ਬਹੁਤਿਆਂ ਨੂੰ ਲੱਗਦਾ ਵੀ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ, ਨੀਤੀਆਂ ਸਰਕਾਰ ਦੀਆਂ ਉਹ ਨੇ ਜਿਹੜੀਆਂ ਆਰਐਸਐਸ ਚਾਹੁੰਦਾ, ਕਿਉਂਕਿ ਨੀਤੀਆਂ ਹੀ ਬਣਾਈਆਂ ਹੀ ਨਹੀਂ, ਹੁਣ ਚਲਾਉਂਦੇ ਵੀ ਉਹ ਨੇ। ਹਰ ਮਿਨਿਸਟਰੀ ਦੇ ਵਿੱਚ, ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਉਹਨਾਂ ਦੀ ਹੀ ਭਰਮਾਰ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਵੀ ਇਸ ਸਿਸਟਮ 'ਚ ਰਹਿਣਾ ਤਾਂ ਅੱਜ ਬੇਇੱਜ਼ਤੀ ਦਾ ਵਾਇਸ ਹੈ, ਅਸੀਂ ਇਸ ਸਿਸਟਮ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੇ, ਬਤੌਰੇ ਸਿੱਖ ਅਸੀਂ ਨਹੀਂ ਰਹਿ ਸਕਦੇ। ਔਰ ਬਿਲਕੁਲ ਠੀਕ ਐਨਾਲਿਸਿਸ ਹੈ ਕਿ ਅਲਟੀਮੇਟਲੀ ਸਾਰੇ ਰਾਹ ਹੀ ਜਿਹੜੇ ਨੇ ਉਹ ਨਾਗਪੁਰ ਨੂੰ ਲੀਡ ਕਰ ਰਹੇ ਨੇ, ਜਿੱਥੇ ਇਹਨਾਂ ਦਾ ਹੈੱਡਕੁਆਰਟਰ ਹੈ। ਔਰ ਸਾਰੇ ਹੀ ਜਿਹੜੀਆਂ ਨੀਤੀਆਂ ਨੇ ਅੱਜ, ਭਾਵੇਂ ਕਿਸੇ ਵੀ ਫੀਲਡ ਨਾਲ ਸੰਬੰਧਿਤ ਹੋਣ, ਅਸੀਂ ਬਹੁਤ ਵਾਰੀ ਧਾਰਮਿਕ ਦੀ ਗੱਲ ਕਰਦੇ ਹਾਂ, ਲੇਕਿਨ ਬਾਕੀ ਵੀ ਸਾਰਾ ਜਿਹੜਾ ਨੈਟਵਰਕ ਹੈ ਉਹ ਆਰਐਸਐਸ ਦਾ ਹੀ ਤਾਣਾ ਬਾਣਾ ਹੈ। ਔਰ ਇਹੀ ਕਾਰਨ ਹੈ ਕਿ 150 ਮਿਲੀਅਨ ਮੁਸਲਮਾਨ ਵੀ ਥਰ-ਥਰ ਕੰਬ ਰਹੇ। ਉਹ ਹੁਣ ਨਰਿੰਦਰ ਮੋਦੀ ਕੌਣ ਹੈ? ਇਹਨਾਂ ਦਾ ਹੀ। ਆਰਐਸਐਸ ਨੇ ਕਿਵੇਂ ਜਿਹੜੇ ਉਹਨਾਂ ਨੂੰ ਲੱਗਾ ਵੀ ਥੋੜੀ ਬਹੁਤ ਸੌਫਟ ਗੱਲ ਕਰਨ ਵਾਲੇ ਉਹਨਾਂ ਨੂੰ ਪਾਸੇ ਕਰਕੇ ਉਹਨਾਂ ਨੂੰ ਅੱਗੇ ਉਭਾਰਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਆਪਣਾ ਆਜ਼ਾਦ ਘਰ ਖਾਲਿਸਤਾਨ ਬਣਾਏ ਬਿਨਾਂ ਸਿੱਖ ਉੱਥੇ ਸਰਵਾਈਵ ਨਹੀਂ ਕਰਨਗੇ, ਸਾਡਾ ਧਰਮ ਸਰਵਾਈਵ ਨਹੀਂ ਕਰੇਗਾ, ਸਾਡੀ ਹੋਂਦ, ਸਾਡਾ ਸਵੈਮਾਨ, ਸਾਡੀ ਅਣਖ, ਸਾਡਾ ਇਤਿਹਾਸ। ਕਿਉਂਕਿ ਜਿਸ ਤਰੀਕੇ ਨਾਲ ਜਾਲੀ ਇਤਿਹਾਸ ਬਣਾਇਆ ਜਾ ਰਿਹਾ, ਕਿਉਂਕਿ ਇਹਨਾਂ ਕੋਲ ਤਾਂ ਸ਼ਹੀਦ ਹੈ ਹੀ ਨਹੀਂ ਸੀ। ਹੁਣ ਕਿਵੇਂ ਅਕਾਲਿਆਂ ਵਾਲਾ ਖੂਹ ਕੱਢ ਲਿਆ, ਉਹ ਹੁਣ ਸ਼ਹੀਦ ਬਣਾ ਕੇ ਤੁਹਾਡੇ ਸਿਰ ਤੇ ਬਿਠਾ ਦੇਣਗੇ। ਫਿਰ ਇਹ ਪਾਣੀਪਤ ਦੀ ਲੜਾਈ ਦੇ ਸ਼ਹੀਦ ਕੱਢਣਗੇ, ਜਿਵੇਂ ਸਰ ਗੁਰਤੇਜ ਸਿੰਘ ਹੋਰਾਂ ਨੇ ਕਿਹਾ, ਫਿਰ ਹੋਰ ਕੱਢਣਗੇ। ਕਿਉਂਕਿ ਇਤਿਹਾਸ ਹੈ ਨਹੀਂ, ਹੁਣ ਜਾਲੀ ਸ਼ਹੀਦ ਬਣ ਰਹੇ ਨੇ। ਔਰ ਤੁਸੀਂ ਦੇਖੋਗੇ ਲక్ష్ਮੀਕਾਂਤ ਚਾਵਲਾ ਅਗਲੇ ਦਿਨ ਉੱਥੇ ਪਹੁੰਚੀ ਹੋਈ ਸੀ। ਇਹ ਉਹ ਆਰਐਸਐਸ ਦੀ ਸੱਪਣੀ ਹੈ ਜਿਹੜੀ ਅਜੀਤ ਸੰਧੂ ਨੂੰ ਜਾ ਕੇ ਰੱਖੜੀ ਬੰਨ੍ਹਦੀ ਸੀ ਸਾਲ ਬਾਅਦ ਕਿ ਜੀ ਤੂੰ ਬਹੁਤ ਚੰਗਾ ਕੰਮ ਕੀਤਾ ਵੀ ਸਿੱਖ ਮਾਰੇ ਸੀ ਮੁਕਾਬਲਿਆਂ ਦੇ ਵਿੱਚ। ਸੋ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ, ਪਰ ਇਹ ਹੁਣ ਜੇ ਉੱਥੇ ਸਾਡਾ ਇੱਕ ਵੱਡਾ ਹਿੱਸਾ ਸਮਝਣ ਤੋਂ ਇਨਕਾਰੀ ਹੈ ਤੇ ਉਸ ਦਾ ਤੁਸੀਂ ਕੀ ਇਲਾਜ ਕਰ ਸਕਦੇ ਹੋ। ਪਰ ਐਨਾਲਿਸਿਸ ਇਹਨਾਂ ਦਾ ਬਿਲਕੁਲ ਦਰੁਸਤ ਹੈ ਜੀ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।